नो मैटर कौन कितना पावरफुल होए उन्हें दुनिया तो तुर जाना है। वो राजे होन राणे होन। एलिजाबैथ टू जिन्हें इंग्लैंड की जिहड़ी मोनार्की की हिस्टरी है उहदे च सब तो ज़्यादा वरे राज कीता है। लगभग जिहड़ा उसका पीरीयड है ये 70 साल वो तख्त के उत्ते रही है। 96 साल की उम्र च उन्हें भी अल्टीमेटली जाण का फैसला हो गया। जिन्हां दी किन्नी रियाया सी किन्ने लोग उन्हां दे अगे सिर झुकाउण वाले सन उन्हां दी गिणती नहीं हो सकती। हुण भी वो 14 मुल्कां दी राणी सी। अज भी तुसी कनेडा आस्ट्रेलिया न्यूजीलैंड उन्हां दे करंसी दे उत्ते भी राणी दी तस्वीर देखदे हो। ईवन अजे पिछले साल ही 400 साल बाद एक नवा मुल्क बारबाडोस जिहड़ा वो आज़ाद होया सी। नहीं तां ये 14 की थां 15 मुल्कों की राणी सी। पिछले साल ही सर्वे होया सी कि भाई हुण दुनिया 21वीं सदी चली गई, ये राजे राणियां का युग खत्म करो। लेकिन 61% जिहड़े यूके के लोग सी वो इस फेवर च ने कि नहीं रहना चाहिए। 10 दिन तक 10 दिन बाद उसका फ्यूनल होएगा। जो भी उन्होंने कन्वेंशन है झंडे चुका दिते गए ने, दुनिया के लीडर पहुंचणगे। वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ महा तुहाडी होस्ट नीलम कौर ते TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी तो दुनिया भर च बैठे साडे बहुत ही प्यारे सोहने सियाणे TV 84 ਦੇ व्यूअर्स ਨੂੰ ਵੀ वाहिगुरू जी का खालसा वाहिगुरू जी की फतेह। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ जी डॉक्टर साहब ਅੱਜ 8 ਸਤੰਬਰ 2022 24 ਭਾਦੋ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਚਾਦੂ ਬਾਕਸ ਅਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स प्रोग्राम की शुरुआत करन जा रहे हैं अज की स्पॉन्सरशिप के हवाले नाल कि अज के प्रोग्राम सच्चो सच में स्पॉन्सर किया गया है कैलगरी तो सरदार JS गरेवाल जी वालों। सो इन्हां ने बेनती की है कि असी गुरु ग्रंथ साहब जी दे लड़ लगीए अते बाबियां पखंडियां दा खैड़ा छड्डीए। हालात बातों बदतर हुंदे नज़र आ रहे ने अते तैयार होने की ਜ਼ਰੂਰਤ ਹੈ। ਅਸੀਂ ਸਮੇਂ ਦੇ ਹਾਨ ਦੇ ਹੋਈਏ ਤਾਂ ਹੀ ਅਸੀਂ ਕੌਮ ਦਾ ਕੁਝ ਸਵਾਰ ਸਕਾਂਗੇ। ਸਾਡੇ ਸਿਰ ਜਿਹੜੀ ਜ਼ਿੰਮੇਵਾਰੀ ਵੱਡੀ ਹੈ ਅਤੇ ਸਮਾਂ ਨਾਜ਼ੁਕ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ JS गरेवाल ਜੀ ਵਾਲਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਦੁਨੀਆ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅੱਜ ਇੰਗਲੈਂਡ ਦੀ ਜਿਹੜੀ ਮਹਾਰਾਣੀ ਐਲਿਜ਼ਾਬੈਥ II 96 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਤੋਂ ਤੁਰ ਗਈ ਹੈ ਔਰ ਕੁਈਨ ਐਲਿਜ਼ਾਬੈਥ ਹੁਣ ਵੀ 14 ਮੁਲਕਾਂ ਦੀ ਰਾਣੀ ਸੀ ਜਿਨ੍ਹਾਂ ਵਿੱਚੋਂ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿਹੜੇ ਸ਼ਾਮਲ ਹਨ। ਸੋ ਬ੍ਰਿਟਿਸ਼ ਬਸਤੀ ਬਾਅਦ ਇੱਕ ਕਾਲਾ ਇਤਿਹਾਸ ਹੈ ਪਰ ਇਸ ਦੇ ਬਾਵਜੂਦ ਵੀ ਜਿਹੜੇ 61% UK ਦੇ ਸ਼ਹਿਰੀਆਂ ਵੱਲੋਂ ਰਾਜਾ ਰਾਣੀ ਸਿਸਟਮ ਨੂੰ ਸਪੋਰਟ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਕੈਲਗਰੀ ਤੋਂ ਸਰਦਾਰ JS गरेवाल ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਉਹਨਾਂ ਦਾ ਸੁਨੇਹਾ ਹਮੇਸ਼ਾ ਹੀ ਬੜਾ ਸਪਸ਼ਟ ਔਰ ਠੀਕ ਹੁੰਦਾ ਹੈ ਕਿਉਂਕਿ ਉਹ ਇਹ ਸਮਝਦੇ ਨੇ ਜਦੋਂ ਕਿ ਅਸੀਂ ਦੋਨੋਂ ਪਾਸਿਆਂ ਦੇ ਚੈਲੰਜ ਦੀ ਗੱਲ ਕਰਦੇ ਹਾਂ ਬ੍ਰਾਹਮਣਵਾਦ ਦੇ ਇੱਕ ਪਾਸੇ ਹਿੰਦੂ ਤਵੀਆਂ ਦੇ ਹੱਥ 'ਚ ਹਕੂਮਤ ਹੈ
ਔਰ ਉਹ ਸਾਮ ਦਾਮ ਦੰਡ ਭੇਦ ਚਾਰੋਂ ਹੀ ਹਥਿਆਰ ਚਾਣਕਿਆ ਦੇ ਲਾਗੂ ਕਰਕੇ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਨੇ। ਸਿੱਖ ਪ੍ਰਿੰਸੀਪਲਸ ਨੂੰ ਡਾਇਲੂਟ ਕਰਕੇ ਹਿੰਦੂਤਵਾ ਦੇ ਵਿੱਚ ਜਿਹੜਾ ਉਹ ਜ਼ਮ ਕਰਨਾ ਚਾਹੁੰਦੇ ਨੇ। ਬਿਲਕੁਲ। ਪਰ ਦੂਸਰੇ ਪਾਸੇ ਜਦੋਂ ਅਸੀਂ ਸਿੱਖੀਜ਼ਮ ਅੰਡਰ ਬ੍ਰਹਿਮਨਿਕਲ ਸੀਜ ਇੰਟਰਨਲੀ ਵੀ ਗੱਲ ਕਰਦੇ ਹਾਂ ਤੇ ਫਿਰ ਉਸ ਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਨਾ ਪੱਖੀ ਰੋਲ ਉਹ ਬਾਬਾਡਮ ਜਿਹੜੀਆਂ ਥਾਂ ਥਾਂ ਤੇ ਖੁੱਲੀਆਂ ਹੋਈਆਂ ਹੱਟੀਆਂ ਨੇ ਰੂਹਾਨੀਅਤ ਦੇ ਨਾਂ ਥੱਲੇ, ਜਿਹੜੇ ਲਗਾਤਾਰਤਾ ਨਾਲ ਜਿਨ੍ਹਾਂ ਦਾ ਪਸਾਰਾ ਪੰਜਾਬ ਦੇ ਵਿੱਚ ਔਰ ਈਵਨ ਓਵਰਸੀਜ਼ ਸਿੱਖ ਕਮਿਊਨਿਟੀ ਵੀ ਜਿਨ੍ਹਾਂ ਦੇ ਉਸ ਸਪੈਲ ਦੇ ਵਿੱਚ ਫਸੀ ਹੋਈ ਹੈ। ਔਰ ਅਕਸਰ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਕਿ ਜੇ ਤੁਸੀਂ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਦੇ ਵਿੱਚ ਇਹ ਦੇਖੋ ਤੇ ਮੰਤਰ ਜੰਤਰ ਤੰਤਰ ਨਾਲ ਸੰਬੰਧਿਤ 80% ਤੋਂ ਜ਼ਿਆਦਾ ਜਿਹੜੀਆਂ ਐਡਾਂ ਨੇ ਔਰ ਜਿਹੜਾ ਰੈਵਨਿਊ ਜਨਰੇਟ ਕਰਦੀਆਂ ਨੇ। ਰੈਵਨਿਊ ਇਸ ਲਈ ਉਹ ਖੁੱਲ੍ਹ ਕੇ ਪੈਸੇ ਦਿੰਦੇ ਨੇ ਐਡਵਰਟਾਈਜ਼ਮੈਂਟ ਦੇ ਲਈ ਕਿਉਂਕਿ ਵੱਡੀ ਗਿਣਤੀ 'ਚ ਸਾਡੇ ਲੋਕ ਜਿਹੜੇ ਨੇ ਉਹਨਾਂ ਦੇ ਉਸ ਭਰਮ ਜਾਲ ਦੇ ਵਿੱਚ ਫਸਦੇ ਨੇ। ਇਸ ਸਾਰੇ ਨੂੰ ਔਰ ਇਸ ਦਾ ਮੂਲ ਕਾਰਨ ਤਾਂ ਇਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਹੋਏ ਹਾਂ। ਔਰ ਬੇਸ਼ੱਕ ਜਦੋਂ ਅਸੀਂ ਦੇਖਦੇ ਹਾਂ ਕਿ ਵੀ 400 ਸਾਲ ਪਹਿਲਾਂ ਗੁਰੂ ਅਰਜਨ ਸਾਹਿਬ ਆਦਿ ਬੀੜ ਪ੍ਰਕਾਸ਼ਮਾਨ ਕਰਦੇ ਨੇ, 418 ਸਾਲ ਪਹਿਲਾਂ ਹਰਿਮੰਦਰ ਸਾਹਿਬ ਦੇ ਅੰਦਰ ਬਾਬਾ ਬੁੱਢਾ ਜੀ ਆਵਾਜ਼ਾਂ ਲੈਂਦੇ ਨੇ। ਸੋ ਇਹ ਨਾ ਉਦੋਂ ਕਦੇ ਇੰਟੈਂਟ ਸੀ, ਨਾ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਜਦੋਂ ਮਸੰਦ ਸਿਸਟਮ ਜਿਹੜਾ ਕਿ ਸੰਗਤ ਔਰ ਗੁਰੂ ਸਾਹਿਬ ਦੇ ਵਿਚਾਲੇ ਇੱਕ ਕੜੀ ਦਾ ਕੰਮ ਕਰਦਾ ਸੀ ਦਸਵੰਧ ਪਹੁੰਚਾਉਣ ਲਈ ਜਾਂ ਗੁਰਮਤਿ ਦੀ ਸਿੱਖਿਆ ਦੇਣ ਲਈ, ਗੁਰੂ ਸਾਹਿਬ ਨੇ ਉਸ ਨੂੰ ਵੀ ਡਿਸਟਰੋਏ ਕਰ ਦਿੱਤਾ ਸੀ ਕਿਉਂਕਿ ਗੁਰੂ ਰਾਮਦਾਸ ਜੀ ਵੱਲੋਂ ਸਥਾਪਿਤ ਇਹ ਸਿਸਟਮ 10ਵੇਂ ਪਾਤਸ਼ਾਹ ਤੱਕ ਪਹੁੰਚਦਿਆਂ ਪੂਰੀ ਤਰ੍ਹਾਂ ਕਰਪਟ ਹੋ ਗਿਆ ਸੀ। ਔਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਹੁਣ ਕੋਈ ਇਹਨਾਂ ਵਿਚੋਲੀਆਂ ਦੀ ਲੋੜ ਨਹੀਂ ਹੈ। ਔਰ ਇਸ ਦਾ ਮਤਲਬ ਇਹ ਸੀ ਕਿ ਜਿਹੜੀ ਕੋਈ ਵੀ ਆਰਡੀਨਡ ਪ੍ਰੀਸਟਲੀ ਕਲਾਸ ਹੈ ਕਿ ਕੋਈ ਸਥਾਪਤਵਾਦ ਦੇ ਨਾਲ ਕੋਈ ਪੁਜਾਰੀ ਸ਼੍ਰੇਣੀ ਖੜੀ ਹੋ ਜਾਏ ਔਰ ਉਹ ਲੋਕਾਂ ਨੂੰ ਐਕਸਪਲੋਇਟ ਕਰੇ, ਇਹ ਗੱਲ ਹੀ ਮੁਕਾ ਦਿੱਤੀ ਸੀ। ਔਰ ਇਹੀ ਜਦੋਂ ਅਸੀਂ ਲੰਗਰ ਮੇ ਜੋ ਢੋਏ ਜਲ ਦੇਗ ਜੋ ਵਰਤਾਏ ਜਬੀ ਤभी तो वो सिख सतगुरु को प्यारा है ਇਹ ਅਸੀਂ ਕਹਿੰਦੇ ਹਾਂ। ਤੇ ਇਸ ਦਾ ਮਤਲਬ ਹੈ ਕਿ ਇੱਕ ਸਿੱਖ ਜਿਹੜਾ ਲੰਗਰ ਦੇ ਲਈ ਪਾਣੀ ਵੀ ਲਿਆ ਰਿਹਾ ਹੈ, ਲੱਕੜਾਂ ਵੀ ਜਿਹੜਾ ਹੈ ਜੰਗਲ ਚੋਂ ਕੱਟ ਕੇ ਲਿਆਂਦਾ ਹੈ ਔਰ ਦੇਗ ਵੀ ਵਰਤਾਂਦਾ ਤੇ ਆਵਾਜ਼ਾਂ ਵੀ ਲੈਂਦਾ, ਹੁਕਮਨਾਮਾ ਵੀ ਲੈਂਦਾ। ਸੋ ਅਦਰਵਾਈਜ਼ ਤੁਸੀਂ ਦੇਖੋਗੇ ਪੰਡਤ ਬਣਨ ਦੇ ਲਈ ਪੰਡਤ ਦੇ ਘਰ ਪੈਦਾ ਹੋਣਾ ਔਰ ਫਿਰ ਇੱਕ ਪੂਰਾ ਕਰਮਕਾਂਡ ਦਾ ਜਿਹੜਾ ਇੱਕ ਪੂਰਾ ਕੋਰਸ ਹੈ ਜਿਹੜਾ ਜਿਹਦੇ ਚੋਂ ਉਹ ਗੁਜ਼ਰਦੇ ਨੇ। ਇਸੇ ਤਰ੍ਹਾਂ ਜੇ ਅਸੀਂ ਈਸਾਈਅਤ ਦੇ ਹਵਾਲੇ ਨਾਲ ਵੀ ਦੇਖੀਏ ਤੇ ਉਹਨਾਂ ਦਾ ਵੀ ਪੂਰੀ ਉਹਨਾਂ ਨੂੰ ਆਰਡੇਨ ਕੀਤਾ ਜਾਂਦਾ ਔਰ ਉਹੀ ਲੀਡ ਕਰ ਸਕਦਾ ਹੈ ਮਾਸ ਨੂੰ। ਈਵਨ ਹਾਲਾਂਕਿ ਜਿੱਥੋਂ ਤੱਕ ਮੈਨੂੰ ਸਮਝ ਆਇਆ ਇਸਲਾਮ ਦੇ ਵਿੱਚ ਕੋਈ ਇਸ ਕਿਸਮ ਦੀ ਪ੍ਰੀਸਟਲੀ ਕਲਾਸ ਦੀ ਥਾਂ ਨਹੀਂ ਸੀ, ਕੋਈ ਵੀ ਜਿਹੜਾ ਉਹ ਨਮਾਜ਼ ਲੀਡ ਕਰ ਸਕਦਾ ਸੀ। ਪਰ ਵਕਤ ਪਾ ਕੇ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਧਾਰਮਿਕ ਸ਼੍ਰੇਣੀ ਭਾਵੇਂ ਉਹ ਮੁੱਲਾਂ ਦੇ ਨਾਂ ਥੱਲੇ ਜਾਂ ਕਿਸੇ ਹੋਰ ਦੇ ਨਾਂ ਥੱਲੇ ਕ੍ਰੀਏਟ ਹੋਈ ਔਰ ਇਮਾਮ ਜਿਹੜੇ ਨੇ ਉਹ ਪੂਰੇ ਪਾਵਰਫੁਲ ਔਰ ਫਤਵੇ ਦੇਣ ਦੇ ਹੱਕ ਔਰ ਉਹ ਸਾਰੇ ਦਾ ਵੀ ਹੋਇਆ। ਇਸੇ ਤਰ੍ਹਾਂ ਅਸੀਂ ਸਿੱਖੀ 'ਚ ਜਿੱਥੇ ਕੋਈ ਥਾਂ ਨਹੀਂ ਸੀ ਵਕਤ ਪਾ ਕੇ ਹੌਲੀ ਹੌਲੀ ਅੱਜ ਅਸੀਂ ਜੇ ਦੇਖੀਏ ਤੇ ਗਲੋਬਲੀ ਸਾਡਾ ਵੱਡਾ ਹਿੱਸਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਦ ਨਹੀਂ ਪੜ੍ਹਦੇ ਹੈ। ਇੱਕ ਤਾਂ ਇੰਨਾ ਕੁ ਜਿਹੜਾ ਹੈ ਉਹ ਵਿੱਥ ਹੋ ਗਈ ਕਿ ਸਾਨੂੰ ਵੀ ਲੱਗਦਾ ਹੈ ਕਿ ਭਾਈ ਅਸੀਂ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਨੂੰ ਸੱਦ ਕੇ ਹੀ ਅਰਦਾਸ ਕਰਵਾਉਣੀ ਹੈ ਜਾਂ ਹਾਲਾਂਕਿ ਅਰਦਾਸ ਤਾਂ ਕੋਈ ਵੀ ਕਰ ਸਕਦਾ। ਇਸੇ ਤਰ੍ਹਾਂ ਹੌਲੀ ਹੌਲੀ ਈਵਨ ਜਦੋਂ ਤੋਂ ਸ਼੍ਰੋਮਣੀ ਕਮੇਟੀ ਹੋਣ ਦੇ ਵਿੱਚ ਆਈ ਮਕਸਦ ਤਾਂ ਸੀ ਵੀ ਕਾਮਨ ਜਿਹੜਾ ਸਿੱਖੀ ਦਾ ਪ੍ਰਿੰਸੀਪਲ ਹੈ ਉਸ ਦੇ ਮੁਤਾਬਕ ਜਿਹੜਾ ਈਵਨ ਜੇ ਅਸੀਂ ਸਰਬੱਤ ਖਾਲਸਾ ਦਾ ਕਨਸੈਪਟ ਦੇਖੀਏ, ਗੁਰਮਤੇ ਦਾ ਕਨਸੈਪਟ ਦੇਖੀਏ ਤਾਂ ਉਹਦੇ 'ਚ ਕੋਈ ਪਰਮਾਨੈਂਟ ਇੰਸਟੀਟਿਊਸ਼ਨਲਾਈਜ਼ਡ ਪਾਵਰ ਨਹੀਂ ਸੀ ਕਿਸੇ ਦੇ ਕੋਲ ਕਿ ਕੋਈ ਤਖਤਾਂ ਦੇ ਜਥੇਦਾਰ ਕੋਈ ਸ਼ੰਕਰਾਚਾਰੀਆਂ ਵਾਂਗ ਜਾਂ ਕੋਈ ਜਿਹੜਾ ਉਹ ਬਿਸ਼ਪ ਉਹਨਾਂ ਦੇ ਪੋਪ ਜਾਂ ਬਿਸ਼ਪਸ ਵਾਂਗ ਕੋਈ ਉਹਨਾਂ ਕੋਲ ਅਥਾਰਟੀ ਹੈ ਕਿ ਜੋ ਮਰਜ਼ੀ ਉਹ ਜਿਹੜੇ ਨੇ ਹੁਕਮਨਾਮੇ ਜਾਰੀ ਕਰਨ। ਹੁੰਦਾ ਤਾਂ ਜਿਹੜਾ ਸਿੱਖੀ ਦਾ ਕਨਸੈਪਟ ਹੀ ਸੀ ਉਹ ਜਿਵੇਂ ਅਮਰੀਕਾ ਦੇ ਵਿੱਚ ਸਿਟੀਜ਼ਨਸ ਜਿਊਰੀ ਦਾ ਕਨਸੈਪਟ ਹੈ। ਜਿਹੜਾ ਸਿਟੀਜ਼ਨ ਬਣਦਾ ਹੈ ਉਹਨੂੰ ਜ਼ਰੂਰ ਜ਼ਿੰਦਗੀ 'ਚ ਇੱਕ ਵਾਰ ਘੱਟੋ ਘੱਟ ਕਈ ਵਾਰ ਮਲਟੀਪਲ ਟਾਈਮ ਸੱਦਾ ਹੁੰਦਾ ਹੈ ਕਿ ਫਲਾਂ ਕੇਸ ਹੈ ਤੁਸੀਂ ਉਹਦੇ 'ਚ ਜਿਹੜਾ ਜੂਰੀ ਦੇ ਵਿੱਚ ਬਹਿਣਾ। ਹੁਣ ਉਹ ਜੂਰੀ ਦੇ ਵਿੱਚ ਬੈਠਦਾ ਹੈ, ਡਾਇਰੈਕਟਡ ਬਾਈ ਜੱਜ ਹੀ ਹੁੰਦਾ ਹੈ, ਜੂਰੀ ਫੈਸਲਾ ਕਰਦੀ ਹੈ ਔਰ ਉਹ ਉਸ ਤੋਂ ਬਾਅਦ ਆਪਣਾ ਕੰਮ ਕਰਦਾ ਰਹਿੰਦਾ, ਉਹ ਕੋਈ ਜੱਜ ਨਹੀਂ ਬਣ ਜਾਂਦਾ ਪੱਕੇ ਤੌਰ ਤੇ। ਇਹ ਦੱਸਣ ਲਈ ਹੈ ਕਿ ਭਾਈ ਨਿਆਂ ਦੇ ਵਿੱਚ ਤੁਹਾਡੀ ਵੀ ਪੂਰੀ ਜਿਹੜੀ ਹੈ। ਇਸੇ ਤਰ੍ਹਾਂ ਜਦੋਂ ਗੁਰਮਤੇ ਦਾ ਜਿਹੜਾ ਕਨਸੈਪਟ ਸੀ ਉਹ ਸੰਗਤ ਦੇ ਵਿੱਚੋਂ ਹੀ
ਕੋਈ ਵੀ ਇਸ਼ੂ ਸਾਹਮਣੇ ਆਇਆ ਹੈ, ਜਿਹੜੀ ਸੰਗਤ ਹਾਜ਼ਰ ਹੈ ਉਹਨਾਂ ਦੇ ਵਿੱਚੋਂ ਹੀ 5 ਪਿਆਰਿਆਂ ਦੇ ਰੂਪ 'ਚ 5 ਨੁਮਾਇੰਦਿਆਂ ਦੇ ਰੂਪ ਦੇ ਵਿੱਚ ਉਹ ਜਿਹੜੇ ਨੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਸੀ ਸੰਗਤ ਦੀ ਪ੍ਰਵਾਨਗੀ ਦੇ ਨਾਲ। ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਵੀ ਇਸ਼ੂ ਆਇਆ ਉਸ ਦੇ ਉੱਤੇ ਜਿਹੜੀ ਹੈ ਉਹ ਵਿਚਾਰ ਚਰਚਾ ਕਰਦੇ ਸੀ, ਫਿਰ ਕੰਸੈਂਸਸ ਕਰਦੇ ਸੀ। ਜਿਵੇਂ ਇੱਥੇ ਵੀ ਜੇ ਜਿਊਰੀ ਸਪਲਿਟ ਹੋਏ ਤੇ ਟੈਕਨੀਕਲ ਗਰਾਊਂਡ ਦੇ ਉੱਤੇ ਫਿਰ ਜਿਹੜਾ ਉਹ ਉਸ ਦਾ ਫੈਸਲਾ ਜਿਹੜਾ ਉਹ ਨਹੀਂ ਹੁੰਦਾ ਜਾਂ ਉਸ ਨੂੰ ਜਿਹੜਾ ਹੰਗ ਜਿਊਰੀ ਕਿਹਾ ਜਾਂਦਾ। ਇਸੇ ਤਰ੍ਹਾਂ ਜਿਹੜਾ ਪੰਜਾਂ ਦਾ ਜਿਹੜਾ ਕਨਸੈਪਟ ਹੈ ਇਹਦੇ 'ਚ 3-2 ਨਹੀਂ ਹੁੰਦਾ ਕਿ ਜੀ 3 ਇੱਕ ਪਾਸੇ ਤੇ 2 ਇੱਕ ਨਹੀਂ, ਉਹ ਕੰਸੈਂਸਸ ਹੀ ਹੈ ਪੰਜਾਂ ਦੀ। ਔਰ ਇਹ ਕੰਸੈਂਸਸ ਦਾ ਪ੍ਰਿੰਸੀਪਲ ਕੱਲਾ ਇਹੀ ਨਹੀਂ ਵੀ ਅਸੀਂ 18ਵੀਂ ਸਦੀ 'ਚ ਇਸ ਨੂੰ ਇੰਪਲੀਮੈਂਟ ਕੀਤਾ। ਅੱਜ ਵੀ ਮੈਂ 2 ਵੱਡੀਆਂ ਇੰਟਰਨੈਸ਼ਨਲ ਬਾਡੀਜ਼ ਦੇਖਦਾ ਹਾਂ ਜਿਹਦੇ 'ਚ ਅੱਜ ਵੀ ਕੰਸੈਂਸਸ ਦਾ ਰੂਲ ਹੈ। ਉਹਨਾਂ ਜਿਵੇਂ ਨਿਊਕਲੀਅਰ ਸਪਲਾਇਰ ਗਰੁੱਪ ਹੈ, 45 ਦੇ ਕਰੀਬ ਦੇਸ਼ ਉਹਦੇ ਮੈਂਬਰ ਨੇ, ਪਰ ਉਹਨਾਂ ਦਾ ਕੋਈ ਵੀ ਜਿਹੜਾ ਨਿਊਕਲੀਅਰ ਸਪਲਾਇਰ ਗਰੁੱਪ ਦੇ ਸਾਹਮਣੇ ਇਸ਼ੂ ਆਉਂਦਾ ਹੈ ਨਿਊਕਲੀਅਰ ਰਿਲੇਟਡ, ਉਹਦੇ 'ਚ ਫੈਸਲਾ ਸਰਬਸੰਮਤੀ ਨਾਲ, ਜੇ 45 ਚੋਂ ਇੱਕ ਵੀ ਅੜ ਜਾਏ ਤੇ ਉਹ ਫੈਸਲਾ ਨਹੀਂ ਹੁੰਦਾ। ਈਵਨ ਇਸੇ ਤਰ੍ਹਾਂ ਇਸਲਾਮਿਕ ਮੁਲਕਾਂ ਦਾ ਬਲਾਕ ਜਿਹੜਾ ਹੈ OIC, ਉਸ ਦੇ ਵਿੱਚ ਵੀ 57 ਮੁਲਕ ਉਸ ਦੇ ਮੈਂਬਰ ਨੇ, ਉਹਦੇ 'ਚ ਵੀ ਫੈਸਲਾ ਜਿਹੜਾ ਹੈ ਉਹ ਸਰਬਸੰਮਤੀ ਦੇ ਨਾਲ ਹੁੰਦਾ। ਸੋ ਉਹ ਜਿਹੜੇ 5 ਨੁਮਾਇੰਦੇ ਸੰਗਤ 'ਚੋਂ ਚੁਣੇ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਜਿਹੜਾ ਵੀ ਇਸ਼ੂ ਮਤਾ ਉਹਨਾਂ ਦੇ ਕੋਲ ਆਂਦਾ ਸੀ ਉਸ ਦੇ ਉੱਤੇ ਉਹ ਵਿਚਾਰ ਕਰਦੇ ਸੀ, ਕੰਸੈਂਸਸ ਦੇ ਨਾਲ ਫੈਸਲਾ ਹੁੰਦਾ ਸੀ ਔਰ ਫਿਰ ਉਹ ਉੱਥੇ ਹਾਜ਼ਰ ਜਿਹੜੀ ਸੰਗਤ ਆ ਉਹਨੂੰ ਸੁਣਾ ਦਿੱਤਾ ਜਾਂਦਾ ਸੀ। ਉਦੋਂ ਹੀ ਉਹ ਗੁਰਮਤਾ ਬਣਦਾ ਸੀ ਕਿਉਂਕਿ ਗੁਰੂ ਦੀ ਹਾਜ਼ਰੀ 'ਚ ਗੁਰੂ ਦੀ ਮਤ ਮੁਤਾਬਕ ਉਸ ਦਾ ਫੈਸਲਾ ਲਿਆ ਗਿਆ ਔਰ ਉਸ ਤੋਂ ਬਾਅਦ ਉਹ 5 ਵਾਪਸ ਜੋ ਵੀ ਕਿਤੇ ਜਾਂ ਕਰਦੇ ਨੇ ਉਹਦੇ 'ਚ ਚਲੇ ਜਾਂਦੇ ਸੀ। ਔਰ ਇਹੀ ਇੱਕ ਤਰੀਕਾ ਹੈ ਜਿਹਦੇ 'ਚ ਕਿ ਤੁਸੀਂ ਰਿਲੀਜੀਅਸ ਕਲਰਜੀ ਜਿਹੜੀ ਹੈ, ਜਿਹੜੀ ਅਲਟੀਮੇਟਲੀ ਜਦੋਂ ਪਾਵਰ ਸੈਂਟਰਲਾਈਜ਼ ਹੋਏਗੀ ਕਿਤੇ ਵੀ, ਡਿਕਟੇਟਰਸ਼ਿਪ ਜਾਂ ਤਾਨਾਸ਼ਾਹ ਜਾਂ ਮਿਲਟਰੀ ਹਕੂਮਤ ਜਾਂ ਦੂਜੀਆਂ, ਉਹ ਕਿਉਂ ਅਲਟੀਮੇਟਲੀ ਜਿਹੜੀਆਂ ਨੇ ਉਹਨਾਂ ਨੂੰ ਨਾ ਪੱਖੀ ਮੰਨਿਆ ਜਾਂਦਾ ਹੈ। ਹਾਲਾਂਕਿ ਕਈ ਵਾਰ ਉਹਨਾਂ 'ਚ ਪ੍ਰੋਗਰੈਸ ਬੜੀ ਕੁਇਕਲੀ ਹੁੰਦੀ ਹੈ, ਕਿੱਥੇ ਫੈਸਲਾ ਲੈਂਦੇ ਆ ਕਿੰਨਾ ਵਕਤ ਲੱਗਦਾ ਹੈ। ਜੇ ਇੱਕ ਬੰਦੇ ਦੇ ਕੋਲ ਪਾਵਰ ਹੈ ਉਹ ਜਦੋਂ ਜੋ ਮਰਜ਼ੀ ਫੈਸਲਾ ਲੈ ਕੁਇਕ ਲੈਂਦਾ, ਲੇਕਿਨ ਇਹ ਅਲਟੀਮੇਟਲੀ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਨੇ ਦੱਸਿਆ ਕਿ ਜਿਹਨੂੰ ਇੱਕ ਬ੍ਰਿਟਿਸ਼ ਲਾਰਡ ਨੇ ਸ਼ਾਇਦ ਇਹਨਾਂ ਲਫ਼ਜ਼ਾਂ ਦੇ ਵਿੱਚ ਜਿਹੜਾ ਉਹ ਪੈਰਾਫਰੇਜ਼ ਕੀਤਾ ਸੀ ਕਿ ਪਾਵਰ ਕਰਪਟਸ ਏ ਮੈਨ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਕਿ ਜਿਹੜੀ ਤਾਕਤ ਹੈ ਇਹ ਬੰਦੇ ਨੂੰ ਭ੍ਰਿਸ਼ਟ ਕਰ ਦਿੰਦੀ ਹੈ। ਤੇ ਜੇ ਐਬਸੋਲੂਟ ਪਾਵਰ ਹੋਏ ਕਿ ਉਹਦੀ ਜਵਾਬਦੇਹੀ ਨਾ ਹੋਏ, ਅਕਾਊਂਟੇਬਿਲਟੀ ਨਾ ਹੋਏ, ਤਾਂ ਫਿਰ ਉਸ ਦਾ ਜਿਹੜੀ ਜ਼ਹਿਨੀਅਤ ਹੈ ਉਹਦੇ 'ਚ ਐਬਸੋਲੂਟ ਕਰਪਸ਼ਨ ਹੋਏਗੀ। ਇਹੀ ਕਾਰਨ ਹੈ ਕਿ ਸਿੱਖੀ ਦੇ ਪ੍ਰਿੰਸੀਪਲਸ ਦੇ ਵਿੱਚ ਜਦੋਂ ਅਸੀਂ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਕਿਉਂਕਿ ਸਰ JS ਗਰੇਵਾਲ ਬੜੇ ਫੋਕਸਡ ਹੁੰਦੇ ਨੇ ਕਿ ਭਾਈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਜੁੜਦੇ ਤੇ ਇੱਧਰ ਉੱਧਰ ਜਾਂਦੇ ਆ ਫਿਰ ਸਾਡੇ ਪੱਲੇ ਕੁਛ ਨਹੀਂ ਰਹਿਣਾ। ਔਰ ਇਹ ਗੱਲ ਅਸੀਂ ਰਿਪੀਟਡਲੀ ਜਦੋਂ ਅਸੀਂ ਇਹਨਾਂ 2 ਪਿਲਰਸ ਦੀ ਗੁਰੂ ਗ੍ਰੰਥ ਔਰ ਗੁਰੂ ਪੰਥ ਦੀ ਗੱਲ ਕਰਦੇ, ਸੋ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਜਿਹੜਾ ਫਾਈਨਲ ਵਰਡ ਹੈ ਰੂਹਾਨੀਅਤ ਦੀ ਦੁਨੀਆ 'ਚ, ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਔਰ ਸਿੱਖ ਨੇ ਉਸ ਇਸ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਹਾਂ ਤੇ ਇਸ ਗੱਲ ਦਾ ਧਿਆਨ ਰੱਖ ਕਿ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਉਹ ਤਖਤ ਤੇ ਬਹਿੰਦੇ ਨੇ, ਉਹਨਾਂ ਦੇ ਉੱਤੇ ਜਿਹੜਾ ਉਹ ਚਵਰ ਝੂਲਦਾ ਹੈ ਨਹੀਂ। ਔਰ ਇਹੀ ਜਿਹੜਾ ਜਦੋਂ ਅਸੀਂ ਛਤਰ ਕਹਿੰਦੇ ਹਾਂ ਕੈਨੋਪੀ, ਈਵਨ ਜਦੋਂ ਰਾਇਲ ਜਿਹੜੇ ਨੇ ਬਾਹਰ ਜਾਂਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਬੜਾ ਕਲਰਫੁਲ ਅੰਬਰੇਲਾ ਹੁੰਦਾ ਸੀ। ਸੋ ਇਹ ਸੋਵਰਨਿਟੀ ਜਾਂ ਬਾਦਸ਼ਾਹ ਦੀਆਂ ਨਿਸ਼ਾਨੀਆਂ ਨੇ ਚਵਰ ਛਤਰ ਤਖਤ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਉੱਚੇ ਤਖਤ ਦੇ ਉੱਤੇ ਬਿਰਾਜਮਾਨ ਕਰਦੇ ਹਾਂ, ਬਾਕੀ ਸੰਗਤ ਨੀਵੇਂ ਬੈਠਦੀ ਹੈ, ਪੁੰਜੇ ਬੈਠਦੀ ਹੈ ਔਰ ਉੱਤੇ ਚੰਦੋਆ ਸਾਹਿਬ ਹੁੰਦੇ ਨੇ, ਪਿੱਛੇ ਚੌਰ ਬਰਦਾਰ ਹੁੰਦਾ। ਔਰ ਇਹ ਰਿਮਾਈਂਡਰ ਹੁੰਦਾ ਹੈ ਕਿ ਭਾਈ ਰੂਹਾਨੀਅਤ ਦੀ ਦੁਨੀਆ ਦੇ ਵਿੱਚ, ਕਿਉਂਕਿ 10ਵੇਂ ਪਾਤਸ਼ਾਹ ਨੇ ਜਦੋਂ ਤੱਕ 10 ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਸਨ ਉਹ ਚਵਰ ਛਤਰ ਤਖਤ ਦੇ ਮਾਲਕ ਸੀ। ਔਰ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਲਈ ਰੂਹਾਨੀਅਤ ਦੀ ਦੁਨੀਆ 'ਚ ਫਾਈਨਲ ਵਰਡ ਗੁਰੂ ਗ੍ਰੰਥ ਸਾਹਿਬ ਦਾ ਹੈ। ਔਰ ਇਹ ਰਿਮਾਈਂਡਰ ਹੈ ਕਿ ਭਾਈ ਜੇ ਤੁਹਾਡੇ ਅੰਦਰ ਕੋਈ ਵੀ ਸਵਾਲ ਹੈ ਕਿਤੇ ਫਿਰ ਤੁਸੀਂ ਸ਼ਬਦ ਨੂੰ ਚੀਨਣਾ, ਸ਼ਬਦ ਨੂੰ ਖੋਜਣਾ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ,
ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ, ਕਿ ਜਿਹਨੂੰ ਜਿਹੜਾ ਖੁਦਾ ਸ਼ਨਾਸ ਹੈ, ਰੱਬ ਦੇ ਵੱਲ ਜਾ ਰਿਹਾ ਹੈ, ਰੱਬ ਦੀ ਢੂੰਡ 'ਚ ਹੈ, ਆਪਣੇ ਅੰਦਰ ਨੂੰ ਲੱਭਣਾ ਚਾਹੁੰਦਾ ਹੈ, ਉਹਦੇ ਅੰਦਰ ਸਵਾਲ ਨੇ, ਤੇ ਸ਼ਬਦ ਦੀ ਖੋਜ ਕਰੇ। ਮਤਲਬ ਇਹ ਹੈ ਕਿ ਬਾਣੀ ਪੜ੍ਹੇ, ਬਾਣੀ ਦੇ ਵਿੱਚ ਹਰ ਸਵਾਲ ਦਾ ਜਵਾਬ ਹੈ। ਔਰ ਇਸ ਦੇ ਨਾਲ ਹੀ ਫਿਰ 10ਵੇਂ ਪਾਤਸ਼ਾਹ ਨੇ ਜਿਹੜੀ ਦੂਸਰੀ ਸੋਵਰਨਿਟੀ ਲੈ ਕੀਤੀ ਗੁਰੂ ਪੰਥ ਨੂੰ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ख्वार हुए सब मिलेंगे बचे शरण जो हुए, दिल्ली तख्त पर बहेगी आप गुरु की फौज, छतर चुलेंगे सीस पर बड़ी करेगी मौज। ये कंप्लीट कपलेट है। और ब्रिटिश पीरियड ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਦੂਸਰਾ ਹਿੱਸਾ ਹੈ ਦਿੱਲੀ ਤਖਤ ਵਾਲਾ, ਉਹ ਮਾਈਨਸ ਕਰ ਦਿੱਤਾ ਗਿਆ। ਸੋ ਦੁਨਿਆਵੀ ਲੈਵਲ ਦੇ ਉੱਤੇ ਖਾਲਸਾ ਪੰਥ ਸੋਵਰਨ ਹੈ, ਇਸ ਲਈ ਅਸੀਂ ਗੁਰੂ ਪੰਥ ਕਹਿੰਦੇ ਹਾਂ। ਜਦੋਂ ਅਸੀਂ ਖਾਸ ਤੌਰ 'ਤੇ ਮੈਂ ਜਦੋਂ ਵੀ ਮੈਂ ਸੰਬੋਧਨ ਕਰਦਾ ਸੰਗਤ ਨੂੰ, ਤੇ ਮੇਰੇ ਮੁੱਢਲੇ ਲਫ਼ਜ਼ ਹੀ ਇਹ ਹੁੰਦੇ ਨੇ ਤਾਂ ਕਿ ਕੋਈ ਭੁਲੇਖਾ ਨਾ ਹੋਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਗੁਰੂ ਦਾ ਆਪਾ ਗੁਰੂ ਖਾਲਸਾ ਜੀਓ ਕਿ ਹੁਣ ਕਿਉਂਕਿ ਗੁਰੂ ਖਾਲਸੇ 'ਚ ਵਸਦਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਖਾਲਸੇ ਦੇ ਵਿੱਚ ਗੁਰੂ ਨੇ ਆਪਣੀ ਹੋਂਦ, ਔਰ ਇਹੀ ਜਦੋਂ ਅਸੀਂ ਗੁਰੂ ਪੰਥ ਕਹਿੰਦੇ ਹਾਂ। ਔਰ ਹੁਣ ਤਾਂ ਅਸੀਂ ਕਾਹਲੀ ਦੇ ਨਾਲ ਉਹ ਕਈਆਂ ਨੂੰ ਐਂ ਹੁੰਦਾ ਵੀ ਨੋਟ ਸੁੱਟਿਆ, ਕਈਆਂ ਦਾ ਸਿਰ ਵੀ ਥੱਲੇ ਨਹੀਂ ਟਿਕਦਾ। ਲੇਕਿਨ ਜਦੋਂ ਅਸੀਂ ਮੈਂ ਪੁਰਾਤਨ ਜਨਰੇਸ਼ਨ ਆਪਣੇ ਪੇਰੈਂਟਸ ਦੀ ਦੇਖਦਾ, ਉਹਨਾਂ ਦਾ ਮੱਥਾ ਟੇਕਣ ਵੇਲੇ ਉਹ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਫਿਰ ਸੱਜੇ ਵੱਲ ਜਿੱਧਰ ਸਿੰਘ ਬੈਠੇ ਨੇ ਉਧਰ ਫਤਿਹ ਬੁਲਾ ਕੇ ਫਿਰ ਬੀਬੀਆਂ ਵੱਲ ਫਿਰ ਜਿਹੜਾ ਉਹ ਜਾਂਦੇ ਸੀ। ਮਤਲਬ ਇਹ ਸੀ ਕਿ ਪਹਿਲਾ ਸਾਡਾ ਪ੍ਰਣਾਮ ਗੁਰੂ ਗ੍ਰੰਥ ਸਾਹਿਬ ਨੂੰ ਹੈ, ਔਰ ਫਿਰ ਜਿਹੜਾ ਗੁਰੂ ਸੰਗਤ ਰੂਪ ਦੇ ਵਿੱਚ ਇਹਦੇ 'ਚ ਗੁਰੂ ਵਸਦਾ ਹੈ। ਸੋ ਅਸੀਂ ਸਰਦਾਰ JS ਗਰੇਵਾਲ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸਾਡੇ ਖੈਰ ਖੁਆਹ ਵੀ ਨੇ TV 84 ਦੇ। ਪਰ ਨਾਲ ਦੀ ਨਾਲ ਜਦੋਂ ਵੀ ਉਹਨਾਂ ਦਾ ਸਪਾਂਸਰਸ਼ਿਪ ਦਾ ਡੇ ਹੁੰਦਾ, ਮੈਨੂੰ ਵੀ ਗੁਰੂ ਗ੍ਰੰਥ ਔਰ ਗੁਰੂ ਪੰਥ ਦੀ ਗੱਲ ਖੁੱਲ੍ਹ ਕੇ ਕਰਨ ਦਾ ਜਿਹੜਾ ਇੱਕ ਹੋਰ ਮੌਕਾ ਮਿਲਦਾ। ਹੁਣ ਗੱਲ ਇੱਕ ਪਾਸੇ ਅਸੀਂ ਗੁਰੂ ਪੰਥ ਦੀ ਪਾਤਸ਼ਾਹਤ ਦੀ ਕੀਤੀ ਹੈ, ਪਰ ਦੁਨੀਆ ਦੇ ਅੰਦਰ ਜਦੋਂ ਅਸੀਂ ਇਨਸਾਨੀ ਤਾਰੀਖ ਦਾ ਇੱਕ ਵੱਡਾ ਹਿੱਸਾ ਦੇਖਦੇ ਹਾਂ, ਤੇ ਫਿਰ ਬਚਪਨ ਦੇ ਵਿੱਚ ਵੀ ਰਾਜੇ ਤੇ ਰਾਣੀਆਂ ਦੀਆਂ ਕਹਾਣੀਆਂ, ਬੱਚੀਆਂ ਦੇ ਲਈ ਲਫ਼ਜ਼ ਮਾਪਿਓ ਦਾ ਬਹੁਤ ਲਾਡਲਾ ਮੇਰੀ ਰਾਣੀ ਕੁਈਨ, ਕਿਉਂਕਿ ਤਾਕਤ ਕੁਈਨ ਦੇ ਕੋਲ, ਤੇ ਮੁੰਡੇ ਦੇ ਨੇ ਮੇਰਾ ਰਾਜਾ ਪੁੱਤਰ, ਔਰ ਉਹਨਾਂ ਦਾ ਦੁਆਲਾ ਹੀ ਘੁੰਮਦਾ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਰਾਜੇ ਤੇ ਰਾਣੀਆਂ ਦੇ ਜੇ ਤੁਸੀਂ ਪੀਰੀਅਡ ਨੂੰ ਦੇਖੋ ਸਦੀਆਂ ਤੋਂ, ਤੇ ਆਮ ਲੋਕਾਂ ਦੀ ਗੁਰਬਤ ਦੀ ਜ਼ਿੰਦਗੀ ਨੂੰ ਹੋਰ ਗਰੀਬੀ ਵੱਲ ਧੱਕਦੇ ਆ। ਜੋ ਸਾਧਨ ਸੀ ਉਹਦੇ 'ਚੋਂ ਉਹਨਾਂ ਦੀ ਆਸ਼ੀ ਨਿਕਲਦੀ ਸੀ। ਆਮ ਲੋਕ ਝੁੱਗੀਆਂ ਝੌਂਪੜੀਆਂ 'ਚ ਰਾਜਿਆਂ ਦੇ ਮਹਿਲ, ਰਾਣੀਆਂ ਦੇ ਆਪਣੇ ਸ਼ੌਕ, ਔਰ ਉਹ ਸਾਰੇ 'ਚੋਂ ਮੈਂ ਤਾਂ ਈਵਨ ਰਾਣੀ ਹਾਰ ਦਾ ਜ਼ਿਕਰ ਵੀ ਕਰ ਕਿ ਅੱਜ ਵੀ ਉਹਦਾ ਨਾਂ ਹੀ ਰਾਣੀ ਹਾਰ ਹੈ, ਜਿਹੜਾ ਸਭ ਤੋਂ ਜ਼ਿਆਦਾ ਮੇਰਾ ਖਿਆਲ ਹੈ ਜਾਲੀ ਸੋਨਾ ਸੁਨਿਆਰ ਦੇ ਵਿੱਚ ਪਾਇਆ ਹੁੰਦਾ, ਲੇਕਿਨ ਸਭ ਤੋਂ ਮਹਿੰਗਾ ਜੀ ਇਹ ਸਾਡਾ ਰਾਣੀ ਹਾਰ ਹੈ। ਸੋ ਇਹ ਹਮੇਸ਼ਾ ਜਿਹੜਾ ਰਾਜਿਆਂ ਰਾਣੀਆਂ ਦਾ ਜ਼ਮਾਨਾ ਰਿਹਾ, ਔਰ ਇਹਨਾਂ 'ਚੋਂ ਹੀ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੇ ਜਿਹੜੇ ਐਕਸਪੈਂਸ਼ਨਿਸਟ ਡਿਜ਼ਾਈਨ ਸੀ, ਰਾਜੇ ਰਾਣੀਆਂ ਦੇ ਸ਼ੌਕ, ਕਿਸੇ ਨੂੰ ਘੋੜੇ ਬਹੁਤ ਪਸੰਦ ਨੇ ਤੇ ਉਹਨੂੰ ਪਤਾ ਹੈ ਵੀ ਫਲਾਣੇ ਦੇ ਕੋਲ ਘੋੜੇ ਚੰਗੇ ਨੇ, ਤੇ ਉਹਦੇ ਤੇ ਧਾਵਾ ਬੋਲ ਕੇ ਹਜ਼ਾਰਾਂ ਲੋਕ ਮਾਰ ਕੇ ਘੋੜੇ ਲੈ ਲੈਣੇ। ਕਈਆਂ ਨੂੰ ਇਹ ਲੱਗਣਾ ਕਿ ਜੀ ਫਲਾਂ ਰਾਜੇ ਦੀ ਪੁੱਤਰੀ ਬੜੀ ਸੋਹਣੀ ਹੈ, ਔਰ ਉਹਨੂੰ ਜਿਹੜਾ ਹਮਲਾ ਕਰਕੇ ਉਹ ਹਥਿਆਣ ਦੀ ਕੋਈ, ਕਿਉਂਕਿ ਉਹਨੂੰ ਵੀ ਇੱਕ ਦੌਲਤ ਦਾ ਹਿੱਸਾ ਬਣਿਆ ਜਾਂਦਾ ਸੀ। ਔਰ ਰਾਜਿਆਂ ਔਰ ਰਾਣੀਆਂ ਦੇ ਰਾਜ ਦੇ ਵਿੱਚ ਇੱਕ ਖੌਫ ਭਰਪਾ ਹੁੰਦਾ ਸੀ, ਕਿਉਂਕਿ ਮੌਤ ਦੀ ਸਜ਼ਾ ਦੇਣ ਦਾ ਹੱਕ ਉਹਦੇ ਕੋਲ ਹੀ ਹੁੰਦਾ ਸੀ। ਇਸ ਲਈ ਜੇ ਤੁਸੀਂ ਈਵਨ ਮੁਗਲਿਆ ਰੂਲ ਦੇ ਵੇਲੇ ਖਾਸ ਤੌਰ 'ਤੇ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਵੀ ਬਣਦੀਆਂ ਨੇ, ਉਹਨਾਂ ਦੇ ਵਿੱਚ ਦੇਖੋ ਮੁਗਲ ਆਜ਼ਮ ਔਰ ਦੂਸਰੇ ਤੀਸਰੇ ਕਿ ਕਿਸ ਕਿਸਮ ਦੀ ਜਹਾਂ ਪਨਾਹ ਹੈ। ਔਰ ਉਹ ਜਿਹੜੀ ਈਵਨ ਕੋਈ ਅਪੀਲ ਕਰਨ ਦੀ ਗੱਲ ਕਰਨ ਤੋਂ ਪਹਿਲਾਂ ਵੀ ਅਗਰ ਜਾਨ ਕੀ ਅਮਾਨ ਪਾਉਂ ਤੋਂ ਅਰਜ਼ ਕਰੂੰ ਕਿ ਵੀ ਪਹਿਲਾਂ ਹੀ ਕਰ ਲੈਣਾ ਵੀ ਮੈਨੂੰ ਕਿਤੇ ਮਾਰ ਨਾ ਦੇਈਂ। ਉਹ ਤਾਂ ਉਹਨਾਂ ਦੇ ਐਟ ਦਾ ਵਿਮਜ਼ ਹੀ ਹੁੰਦਾ ਸੀ ਵੀ ਕਿਹਨੂੰ ਤੋੜ ਦੇਣਾ। ਹਾਲਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਕੀਕਤ ਵੀ ਇਹੀ ਰਹੀ, ਜਿਸ ਨੂੰ ਜਦੋਂ ਅਸੀਂ ਸਿਕੰਦਰ ਆਜ਼ਮ, ਜਿਸ ਦਾ ਅਲੈਗਜ਼ੈਂਡਰ ਦੀ ਗ੍ਰੇਟ ਕਿਹਾ ਜਾਂਦਾ, ਉਸ ਬਾਰੇ ਇੱਕ ਕਹਾਣੀ ਹੈ ਜਾਂ ਕੋਈ ਵੀ ਹੈ ਕਿ ਮਰਿਆ ਬੜਾ ਯੰਗ, ਅੱਧੀ ਦੁਨੀਆ ਸਾਰੀ ਦੁਨੀਆ ਫਤਿਹ ਕਰਨ ਤੁਰਿਆ ਸੀ, ਅੱਧੀ ਦੁਨੀਆ ਤੇ ਕਿਹਾ ਜਾਂਦਾ ਹੈ
ਕਿ ਉਹਦੀ ਆਖਰੀ ਵਿਸ਼ ਸੀ ਕਿ ਜਦੋਂ ਮੈਂ ਮਰਾਂ, ਔਰ ਉਹ ਮਰਨਾ ਤਾਂ ਉਹਨੇ ਹੈ ਯੰਗ ਮਰਿਆ, ਜ਼ਖਮੀ ਹੋਇਆ ਸੀ, ਉਹਦੇ ਚੋਂ ਉਹਦੀ ਡੈਥ ਹੋਈ। ਉਹਨੇ ਕਿਹਾ ਕਿ ਵੀ ਮੇਰਾ ਜਿਹੜਾ ਜਨਾਜ਼ਾ ਹੈ ਉਸ ਨੂੰ ਜਿਹੜੇ ਵੱਡੇ ਹਕੀਮ ਨੇ ਉਹ ਚੁੱਕਣ। ਹੁਣ ਹਕੀਮ ਜਿਹਨਾਂ ਜਦੋਂ ਅਸੀਂ ਲੁਕਮਾਨ ਦਾ ਜ਼ਿਕਰ ਕਰਦੇ ਹਾਂ ਉਹ ਵੀ ਗ੍ਰੀਕ ਦੇ ਤੌਰ ਤੇ ਜੁੜਦਾ ਹੈ, ਤਾਂ ਕਿ ਦੁਨੀਆ ਨੂੰ ਇਹ ਸੁਣਿਆ ਜਾਏ ਕਿ ਵੱਡੇ ਵੱਡੇ ਹਕੀਮ ਵੀ ਜਿਹੜੇ ਨੇ ਉਹ ਮੇਰੀ ਮੌਤ ਨੂੰ ਰੋਕ ਨਹੀਂ ਸਕੇ, ਮੌਤ ਅਲਟੀਮੇਟ ਹੈ। ਫਿਰ ਦੂਸਰਾ ਸੀ ਕਿ ਵੀ ਜਿੰਨੇ ਮੈਂ ਹੀਰੇ ਜਵਾਹਰਾਤ ਦੂਜੇ ਤੀਜੇ ਜਿੱਤੇ ਨੇ ਲੜਾਈਆਂ 'ਚ ਜਾਂ ਆਪਣੀਆਂ ਕੰਕੈਸਟ ਦੇ ਵਿੱਚ, ਉਹਨਾਂ ਨੂੰ ਜ਼ਮੀਨ ਤੇ ਵਿਛਾਇਆ ਜਾਏ, ਦੱਸਿਆ ਜਾਏ ਕਿ ਵੀ ਮੈਂ ਕੁਛ ਵੀ ਨਾਲ ਨਹੀਂ। ਤੇ ਤੀਸਰਾ ਸੀ ਕਿ ਮੇਰੇ ਹੱਥ ਜਿਹੜੇ ਨੇ ਉਹ ਕਫਨ ਤੋਂ ਬਾਹਰ ਕੱਢ ਦਿੱਤੇ ਜਾਣ, ਤਾਂ ਕਿ ਦੁਨੀਆ ਨੂੰ ਹੋਏ ਕਿ ਵੀ ਇਹ ਦੁਨੀਆ ਫਤਹ ਕਰਨ ਦਾ ਸੁਪਨਾ ਲੈਣ ਵਾਲਾ ਸਿਕੰਦਰ ਜਿਹੜਾ ਖਾਲੀ ਹੱਥ ਦੁਨੀਆ ਤੋਂ ਜਾ ਰਿਹਾ। ਔਰ 10ਵੇਂ ਪਾਤਸ਼ਾਹ ਦੇ ਜਿਹੜੇ ਸ਼ਬਦ ਹਜ਼ਾਰਿਆਂ ਦੇ ਵਿੱਚ ਇੱਕ ਬੜਾ ਖੂਬਸੂਰਤ ਇਸ ਸਾਰੇ ਨੂੰ ਬਿਆਨ ਦਾ ਜਿਹੜਾ ਉਹਨਾਂ ਦਾ ਫਰਮਾਨ ਹੈ ਕਿ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ इते पे तो कहाँ पे भूपत अंत को नांगे ही पाए पधारे। कि पावरफुल एंड माइटी किंग्स जिन्हां दी किन्नी रियाया सी, किन्ने लोग उन्हां दे अगे सिर झुकाउण वाले सन, उन्हां दी गिणती नहीं हो सकती, पर इन इते बहे तो कहाँ बे भूप कित्थे गए, अखीर इस दुनिया तो नंगे पैरी चले गए। और ज़ाहिर है कि भाई जदों बंदा आंदा है उदों भी उवें ही हुंदा है और जदों जांदा है उदों भी। लेकिन ये जिहड़ी हिरख है, हिरस है, डिज़ायर्स ने, कामनावां ने, ईगो है, वो तुहानूं टिकण नहीं दिंदी। और जिहड़ा फिर एक बादशाह हुंदा है उस दे अंदर वो किते ज़्यादा हुंदी है। हुण असीं कईयां नूं लगेगा कि भी ये डेमोक्रेसी दे ज़माने 'च 21वीं सदी 'च बादशाहां दीयां बातां, और जहाँ तक कोई कहानी सुनाओ भी एक सी राजा एक सी रानी दोनों मर गए, वो शॉर्टेस्ट स्टोरी ਹੁੰਦੇ ਸੀ। ਜਦੋਂ ਨੀਂਦ ਵੀ ਆ ਰਹੀ ਹੋਏ ਤੇ ਕਹਾਣੀਆਂ ਵੀ ਮੁੱਕਦੀਆਂ ਸੀ। ਉਹਦਾ ਮਤਲਬ ਇਹ ਸੀ ਕਿ ਦੁਨੀਆ ਹੀ ਰਾਜਾ ਰਾਣੀ ਦੇ ਦੁਆਲੇ ਘੁੰਮਦੀ ਹੈ, ਤੇ ਰਾਜਾ ਰਾਣੀ ਸੀ ਜਦੋਂ ਮਰ ਕੇ ਕਹਾਣੀ ਖਤਮ। ਦਾ ਮਤਲਬ ਇਹ ਹੈ ਵੀ ਬਾਕੀ ਦਾ ਕੋਈ ਲਾਗਾ ਦੇਗਾ ਨਹੀਂ ਕਿਸੇ ਚੀਜ਼ ਨਾਲ, ਜੋ ਵੀ ਹੈ ਉਹ ਉਹੀ ਕਰਨਗੇ, ਰਾਜਾ ਜੀ ਕਰਨਗੇ। ਜਿਵੇਂ ਕਿਸੇ ਨੂੰ ਪੁੱਛਿਆ ਕਿ ਵੀ ਤੂੰ ਜੰਗਲ 'ਚ ਜਾ ਰਿਹਾ ਹੋ, ਅੱਗੋਂ ਸ਼ੇਰ ਮਿਲ ਜਾਏ ਕੀ ਕਰੇਗਾ, ਉਹ ਕਹਿੰਦਾ ਮੈਂ ਕੀ ਕਰਨਾ ਜੀ, ਜੋ ਕਰਨਗੇ ਸ਼ੇਰ ਜੀ ਕਰਨਗੇ। ਸੋ ਹੁਣ ਅੱਜ ਜਿਹੜੀ ਖਬਰ ਨੇ ਦੁਨੀਆ ਭਰ ਦੇ ਵਿੱਚ ਸਾਰੀਆਂ ਟੀਵੀ ਸਕਰੀਨਸ ਔਰ ਮੋਬਾਈਲ ਸਕਰੀਨਸ ਔਰ ਦੂਸਰਿਆਂ ਦੇ ਉੱਤੇ ਜਿਹੜੀ ਘੁੰਮ ਰਿਹਾ ਉਹ ਇਹ ਹੈ ਕਿ ਭਾਈ ਇੰਗਲੈਂਡ ਦੀ ਉਹ ਰਾਣੀ ਐਲਿਜ਼ਾਬੈਥ II, ਜਿਹਨੇ ਇੰਗਲੈਂਡ ਦੀ ਜਿਹੜੀ ਮੋਨਾਰਕੀ ਦੀ ਹਿਸਟਰੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਵਰੇ ਰਾਜ ਕੀਤਾ। ਲਗਭਗ ਜਿਹੜਾ ਉਸ ਦਾ ਪੀਰੀਅਡ ਹੈ ਇਹ 70 ਸਾਲ ਉਹ ਤਖਤ ਦੇ ਉੱਤੇ ਰਹੀ ਹੈ। ਔਰ ਅੱਜ ਜਦੋਂ ਅਸੀਂ ਉਸ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ 96 ਸਾਲ ਦੀ ਉਮਰ 'ਚ ਉਹਨੇ ਵੀ ਅਲਟੀਮੇਟਲੀ ਜਾਣ ਦਾ ਫੈਸਲਾ ਹੋ ਗਿਆ। ਤੋਂ ਹੁੰਦੇ ਨੇ ਫੈਸਲੇ ਜਿਨ ਕੀ ਚੀਰੀ ਦਰਗਾਹ ਪਾਰਟੀ ਤਿਨਾ ਮਰਨਾ ਭਾਈ। ਆਮ ਤੌਰ ਤੇ ਜਦੋਂ ਸਾਡੇ ਸਮਾਜ ਦੇ ਵਿੱਚ ਕਿਸੇ ਨੂੰ ਮੌਤ ਦੀ ਖਬਰ ਦਿੱਤੀ ਜਾਂਦੀ, ਚਿੱਠੀਆਂ ਹੁੰਦੀਆਂ ਸੀ ਤੇ ਉਸ ਚਿੱਠੀ ਨੂੰ ਥੋੜਾ ਜਿਹਾ ਸਾਈਡ ਤੋਂ ਫਾੜਤਾ ਜਾਂਦਾ ਸੀ, ਤੇ ਬਹੁਤ ਵਾਰੀ ਜਿਹੜੇ ਵਿਚਾਰਿਆਂ ਨੂੰ ਪੜ੍ਹਨਾ ਤਾਂ ਆਉਂਦਾ ਨਹੀਂ ਸੀ, ਪੜ੍ਹਾਉਣ ਤੱਕ ਕਿਤੇ ਹੋ ਰਿਹਾ। ਹਾਂ, ਸੋ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਕੋਈ ਕਈ ਵਾਰੀ ਗਲਤੀ ਨਾਲ ਵੀ ਫਟ ਜਾਏ ਤਾਂ ਉਹੀ ਚੀਖਾਂ ਮਾਰਦੀਆਂ ਸੀ, ਪਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਜਿਨ ਕੀ ਚੀਰੀ ਦਰਗਾਹ ਪਾਰਟੀ ਤੇ ਨਾ ਮਰਨਾ, ਵੀ ਇਹ ਇਕੱਲੀ ਚਿੱਠੀ ਨਾਲ ਨਹੀਂ, ਜਿਹੜੀ ਚਿੱਠੀ ਉੱਤੋਂ ਫਟ ਜਿਹੜੀ ਫਾੜੀ ਗਈ ਉਹਨੇ ਮਰਨਾ ਹੀ ਮਰਨਾ। ਸੋ ਹੁਣ ਇਸ ਬੀਬੀ ਦਾ ਕੁਈਨ ਐਲਿਜ਼ਾਬੈਥ II ਉਹਨਾਂ ਦੀ ਚਿੱਠੀ ਦਰਗਾਹ 'ਚ ਫਟੀ ਔਰ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ। ਔਰ ਇਸ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਿਆਦਾ ਰੂਲਿੰਗ ਜੋ ਕੋਈ ਕਿੰਗ ਜਾਂ ਕੁਈਨ ਵਿਕਟੋਰੀਆ ਹੋਈ ਹੈ, ਉਹਨੇ 63 ਸਾਲ ਜਿਹੜਾ ਰਾਜ ਕੀਤਾ ਸੀ, ਔਰ ਇਸ ਬੀਬੀ ਨੇ 70 ਸਾਲ ਤਖਤ ਤੇ ਬੈਠੀ। ਔਰ ਦਿਲਚਸਪ ਪਾਰਟ ਇਹ ਹੈ ਹੁਣ ਇਹਨਾਂ ਦਾ ਜਿਹੜਾ ਮੋਨਾਰਕੀ ਦਾ ਹਿੱਸਾ ਰਿਹਾ ਹਮੇਸ਼ਾ ਹੁੰਦਾ ਹੈ ਕਿ ਵੀ ਜਿਹੜਾ ਹਾਲਾਂਕਿ ਕੁਝ ਪਹਿਲੀਆਂ ਸਦੀਆਂ ਦੇ ਵਿੱਚ ਔਰਤ ਨੂੰ ਹੱਕ ਨਹੀਂ ਸੀ ਹੁੰਦਾ, ਇਹ ਲੇਟਰ ਔਨ ਹੀ ਆਇਆ। ਅਦਰਵਾਈਜ਼ ਜਿਹੜਾ ਐਲਡੈਸਟ ਸਨ ਜਾਂ ਉਹਦਾ ਅੱਗੋਂ ਸਨ ਹੈ ਉਹੀ ਬਾਦਸ਼ਾਹ ਬਣਦਾ ਸੀ। ਪਰ ਇਹ 19ਵੀਂ ਸਦੀ ਵਿੱਚ ਕਿਉਂਕਿ ਕੁਈਨ ਵਿਕਟੋਰੀਆ ਉਸ ਪੀਰੀਅਡ 'ਚ ਹੀ ਰਹੀ, ਇਹ ਫੈਸਲਾ ਬਦਲਿਆ ਗਿਆ ਸੀ। ਲੇਕਿਨ ਇਹ ਜਿਹੜੀ ਕੁਈਨ ਐਲਿਜ਼ਾਬੈਥ ਹੈ
ਇਹਨਾਂ ਦੀ ਜਿਹੜੀ ਹੈ ਉਹ ਰਾਣੀ ਜਾਂ ਇਹਦੇ ਪਿਓ ਦੇ ਰਾਜੇ ਬਣਨ ਦੀ ਕੋਈ ਨਹੀਂ ਸੀ, ਕਿਉਂਕਿ ਇਹ ਛੋਟਾ ਭਰਾ ਸੀ। ਔਰ ਇਹ ਕਹਾਣੀ ਹੈ ਆਲਮੋਸਟ 1937 36 ਦੇ ਪੀਰੀਅਡ ਦੀ, ਜਦੋਂ ਕਿ ਜਿਹਨੇ ਬਾਦਸ਼ਾਹ ਬਣਨਾ ਸੀ ਉਹ ਇਹਦਾ ਤਾਇਆ ਸੀ ਕੁਈਨ ਦਾ, ਔਰ ਉਸ ਦਾ ਜਿਹੜਾ ਅਫੇਅਰ ਇੱਕ ਅਮਰੀਕਨ ਜਿਹੜੀ 2 ਵਾਰੀ ਡਾਈਵੋਰਸ ਸੀ ਲੇਡੀ ਵਾਲਿਸ ਸਿੰਪਸਨ, ਉਹਦੇ ਨਾਲ ਚੱਲ ਰਿਹਾ ਸੀ। ਹੁਣ ਇਹਨਾਂ ਦੇ ਬਾਦਸ਼ਾਹ ਦੇ ਜਾਂ ਇੰਗਲੈਂਡ ਦੇ ਕਾਫੀ ਆਪਣੇ ਨੇ, ਉਹਦੇ 'ਚ ਉਹ ਅਲਾਉ ਨਹੀਂ ਸੀ ਕਰਦੇ। ਔਰ ਈਵਨ ਜਿਹੜਾ ਇਸ ਗੱਲ ਦਾ ਧਿਆਨ ਰਹੇ ਵੀ ਇਹ ਬੀਬੀ ਜਿਹੜੀ ਹੈ ਇਹ 70 ਸਾਲ ਸਿਰਫ ਤਖਤ 'ਤੇ ਹੀ ਨਹੀਂ ਬੈਠੀ ਐਜ਼ ਏ ਬਾਦਸ਼ਾਹਤ, ਈਵਨ ਜਿਹੜਾ ਇੱਕ ਚਰਚ ਆਫ ਇੰਗਲੈਂਡ ਜਿਹਨੂੰ ਕਿਹਾ ਜਾਂਦਾ ਉਹਦੀ ਇਹ ਹੈਡ ਵੀ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਦੋਨੋਂ ਹੀ ਚੀਜ਼ਾਂ ਇਕੱਠੀਆਂ ਇਹਦੇ 'ਚ ਕੀਤੀਆਂ ਹੋਈਆਂ ਨੇ, ਕਿਉਂਕਿ ਇਹ ਰਾਣੀ ਚਰਚ ਆਫ ਇੰਗਲੈਂਡ ਦੀ ਹੈਡ ਵੀ ਸੀ, ਧਾਰਮਿਕ ਮੁਖੀ ਵੀ ਸੀ। ਔਰ ਇਹਦਾ ਵੀ ਇੱਕ ਵੱਖਰਾ ਇਤਿਹਾਸ ਹੈ ਕਿ ਇੰਗਲੈਂਡ ਦਾ ਰਾਜਾ ਕਿਵੇਂ ਜਿਹੜਾ ਉਹਨੇ ਆਪਣਾ ਹੀ ਚਰਚ ਬਣਾ ਲਿਆ, ਚਰਚ ਆਫ ਇੰਗਲੈਂਡ ਵੈਟੀਕਨ ਤੋਂ ਬਾਗੀ ਹੋ ਕੇ, ਕਿਉਂਕਿ ਇੱਕ ਸਟੇਜ 'ਤੇ ਹੁਣ ਜਿਹੜਾ ਕੈਥੋਲਿਸਿਜ਼ਮ ਹੈ ਉਹਦੇ 'ਚ ਤਲਾਕ ਅਲਾਉਡ ਨਹੀਂ ਹੈ, ਡਾਈਵੋਰਸ ਅਲਾਉਡ ਨਹੀਂ ਹੈ। ਹੁਣ ਇੱਕ ਬਾਦਸ਼ਾਹ ਇਹਨਾਂ ਦਾ ਪਤਾ ਨਹੀਂ ਕਿੰਨਵੀਂ ਸਦੀ 'ਚ ਸੀ, ਉਹਦਾ ਜਿਹੜਾ ਉਹ ਮੈਰਿਡ ਸੀ ਅਤੇ ਉਹਦਾ ਕਿਤੇ ਹੋਰ ਜਿਹੜਾ ਉਹ ਇਸ਼ਕ ਹੋਇਆ ਅਤੇ ਉਹਨੂੰ ਡਾਈਵੋਰਸ ਦੇ ਕੇ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਅਤੇ ਉਹਨੇ ਪੋਪ ਨੇ ਕਿਹਾ ਵੀ ਨਹੀਂ, ਇਹ ਵੈਟੀਕਨ ਹੈ ਕਿ ਵੀ ਇਹ ਤਾਂ ਜਿਹੜੀਆਂ ਜੋੜੀਆਂ ਨੇ ਹੈਵਨ 'ਚ ਹੀ ਬਣਦੀਆਂ, ਤਾਂ ਹੋ ਹੀ ਨਹੀਂ ਸਕਦੀਆਂ। ਉਹਨੇ ਕਿਹਾ ਵੀ ਚੱਲ ਤੂੰ ਪਾਸੇ ਹੋ। ਉਹਨੇ ਵੈਟੀਕਨ ਨਾਲੋਂ ਰਿਸ਼ਤਾ ਤੋੜ ਕੇ ਆਪਣਾ ਹੀ ਜਿਹੜਾ ਚਰਚ ਆਫ ਇੰਗਲੈਂਡ ਸ਼ੁਰੂ ਕੀਤਾ। ਸੋ ਉਸ ਤੋਂ ਬਾਅਦ ਜਿੰਨੇ ਬਾਦਸ਼ਾਹ ਜਾਂ ਰਾਣੀਆਂ ਰਹੀਆਂ ਉਸ ਚਰਚ ਦੀਆਂ ਵੀ ਹੈਡ ਰਹੀਆਂ। ਸੋ ਇਹ ਉਹਨਾਂ ਦੀ ਹਿਸਟਰੀ ਹੈ। ਹੁਣ ਇਹ ਕੁਈਨ ਐਲਿਜ਼ਾਬੈਥ ਦਾ ਬਾਪ ਜਿਹੜਾ ਕਿ ਛੋਟਾ ਸੀ, ਇਸ ਨੇ ਬਾਦਸ਼ਾਹ ਨਹੀਂ ਸੀ ਬਣਨਾ, ਪਰ ਪ੍ਰਿੰਸ ਐਡਵਰਡ 8 1936-37 ਦੇ ਵਿੱਚ ਜਦੋਂ ਉਹਦੀ ਵਾਰੀ ਆਈ ਤੇ ਉਹ ਇਨ ਲਵ ਸੀ, ਤੇ ਉਹਦੇ ਸਾਹਮਣੇ ਫਿਰ ਬ੍ਰਿਟਿਸ਼ ਪਾਰਲੀਮੈਂਟ ਨੇ ਸ਼ਰਤ ਰੱਖੀ ਕਿ ਜਾਂ ਤੂੰ ਵਿਆਹ ਕਰ ਤੇ ਨਹੀਂ ਤਾਂ ਤੇ ਜਾਂ ਬਾਦਸ਼ਾਹ ਬਣ, ਦੋਨਾਂ ਚੋਂ ਇੱਕ ਚੀਜ਼। ਔਰ ਇਹ ਕਹਾਣੀ ਉਸ ਜ਼ਮਾਨੇ ਦੀਆਂ ਤੁਸੀਂ ਪੋਮਸ ਪੜ੍ਹਦੇ ਹੋ, ਮੈਂ ਤਾਂ ਉਰਦੂ ਦੀਆਂ ਨਜ਼ਮਾਂ ਕਈ ਸੁਣੀਆਂ ਹੋਈਆਂ ਨੇ ਕਿ ਭਾਈ ਇਸ਼ਕ ਕੀ ਹੁੰਦਾ। ਉਹਦੇ 'ਚ ਫਿਰ ਇਸ ਪ੍ਰਿੰਸ ਐਡਵਰਡ 8 ਦਾ ਜ਼ਿਕਰ ਹੁੰਦਾ ਸੀ ਕਿ ਕਿਵੇਂ ਉਹਨੇ ਇਸ਼ਕ ਦੇ ਲਈ ਜਿਹੜਾ ਹੈ ਉਹ ਤਾਜੋ ਤਖਤ ਠੁਕਰਾ ਦਿੱਤਾ। ਸੋ ਉਹਨੇ ਕਿਹਾ ਵੀ ਮੈਂ ਠੁੱਡ ਮਾਰਦਾ ਤੁਹਾਡੀ ਇਸ ਬਾਦਸ਼ਾਹਤ ਨੂੰ, ਤੇ ਮੈਂ ਤਾਂ ਉੱਥੇ ਹੀ ਜਾ ਰਿਹਾ ਜਿੱਥੇ ਮੇਰਾ ਹੈ। ਸੋ ਉਸ ਤੋਂ ਬਾਅਦ ਕਿਉਂਕਿ ਇਹਦਾ ਪਿਓ ਜਿਹੜਾ ਹੈ ਫਿਰ ਕੁਈਨ ਦਾ ਐਲਿਜ਼ਾਬੈਥ ਦਾ ਉਹ ਤੋਂ ਛੋਟਾ ਸੀ, ਉਹ ਜਿਹੜਾ ਬਾਦਸ਼ਾਹ ਬਣਿਆ ਜਿਹੜਾ। ਔਰ ਇਸ ਤਰੀਕੇ ਨਾਲ ਇਹਦਾ ਵੀ ਦਾ ਲੱਗਾ, ਬਾਦਸ਼ਾਹ ਜਿਹੜੀ ਹੈ ਵੱਡਾ ਭਰਾ ਤਾਂ ਗਿਆ ਉਹਦੇ 'ਚ ਆਈ। ਸੋ ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਉਦੋਂ ਅਜੇ ਇਹ 10 ਸਾਲ ਦੀ ਸੀ ਜਦੋਂ ਇਹ ਵਾਕਿਆ ਹੁੰਦਾ ਹੈ। ਵਿਆਹ 1952-53 ਦੇ ਪੀਰੀਅਡ 'ਚ ਹੋਇਆ, ਔਰ ਉਸ ਪੀਰੀਅਡ 'ਚ ਵੀ ਅਜੇ ਪਹਿਲਾ ਟੀਵੀ ਨਵਾਂ ਔਰ ਇਹ ਵੀ ਬੜੇ ਹਾਇਰ ਨੂੰ ਹੀ ਅਫੋਰਡ ਹੁੰਦਾ ਸੀ। ਹੁਣ ਉਸ ਸਾਰੇ ਦੇ ਚੱਲਦੇ ਆ ਨਾ, ਇਹ ਤਖਤ ਦੇ ਉੱਤੇ ਉਦੋਂ ਬੈਠਦੀ ਹੈ, ਵਿਆਹ 1948 ਦੇ ਨੇੜੇ ਹੁੰਦਾ ਹੈ। ਸੈਕੰਡ ਵਰਲਡ ਵਾਰ ਅਜੇ ਖਤਮ ਹੋਇਆ ਸੀ, ਰਾਸ਼ਨਿੰਗ ਚੱਲ ਰਹੀ ਸੀ, ਔਰ ਈਵਨ ਇਹਨੂੰ ਵਿਆਹ ਦੀ ਪਾਰਟੀ ਲਈ ਵੀ 100 ਕੂਪਨ ਐਕਸਟਰਾ ਮਿਲੇ ਸੀ, ਕਿਉਂਕਿ ਉਦੋਂ ਰਾਸ਼ਨ ਸੀ, ਇੰਨੀ ਬ੍ਰੈਡ ਮਿਲੇਗੀ ਇੰਨਾ, ਕਿਉਂਕਿ ਵਰਲਡ ਵਾਰ ਨੇ ਬੜੀ ਤਬਾਹੀ ਮਚਾਈ ਸੀ। ਹੁਣ ਇਹ ਥੋੜਾ ਜਿਹਾ ਹਿਊਮਨ ਇੰਟਰਸਟ ਪਾਰਟ ਵੀ ਹੁੰਦਾ ਹੈ ਕਿ ਇਹ ਸਾਰੇ 70 ਸਾਲ ਦੇ ਪੀਰੀਅਡ 'ਚ ਕੀ ਕੁਝ ਵਾਪਰਿਆ, ਕਿੰਨੇ ਜ਼ਮਾਨੇ ਇਹਨੇ ਦੇਖੇ। ਔਰ ਸਭ ਤੋਂ ਵਰਸਟ ਮੈਂ ਸਮਝਦਾ ਜਿਹੜਾ ਇਸ ਦੇ ਲਈ ਪਾਰਟ ਸੀ ਜਦੋਂ 1997 ਦੇ ਵਿੱਚ ਡਾਇਨਾ, ਹੁਣ ਇਹਦਾ ਲੜਕਾ ਜਿਹੜਾ ਕਿ ਹੁਣ 73 ਸਾਲ ਦੀ ਉਮਰ ਦੇ ਵਿੱਚ ਕਿੰਗ ਬਣੇਗਾ, ਕਿੰਗ ਚਾਰਲਸ। ਆਲਰੇਡੀ ਇਹ ਜਦੋਂ ਫਰੇਜ਼ ਵੀ ਆਇਆ ਕਿ ਕਿੰਗ ਇਜ਼ ਡੈਡ, ਲੌਂਗ ਲਿਵ ਦਾ ਕਿੰਗ, ਐਕਚੁਅਲੀ ਇਹ ਬ੍ਰਿਟਿਸ਼ ਸਿਸਟਮ ਦਾ ਕਿ ਰਾਜਾ ਕਦੇ ਮਰਦਾ ਹੀ ਨਹੀਂ, ਕਿਉਂਕਿ ਜਦੋਂ ਇਹ ਅਨਾਉਂਸ ਵੀ ਹੁੰਦਾ ਸੀ ਕਿੰਗ ਇਜ਼ ਡੈਡ, ਨਾਲ ਦੀ ਨਾਲ ਹੁੰਦਾ ਸੀ ਲੌਂਗ ਲਿਵ ਦਾ ਕਿੰਗ, ਕਿ ਮਤਲਬ ਇਹ ਵੀ ਕਿੰਗ ਤਾਂ ਕਦੇ ਮਰਦਾ ਹੀ ਨਹੀਂ ਹੈ, ਉਹ 1 ਘੰਟੇ ਲਈ ਵੀ ਖਾਲੀ ਨਹੀਂ ਛੱਡਦੇ। ਸੋ ਆਲਰੇਡੀ ਜਿਹੜਾ ਹੁਣ ਕਿੰਗ ਚਾਰਲਸ 3 ਜਿਹੜਾ ਵਿਚਾਰਾ ਬੁੱਢਾ ਹੋ ਗਿਆ, 73 ਸਾਲ ਡੀਕਦਾ ਸੀ ਵੀ ਮਾਂ ਜਾਏ ਤੇ ਮੇਰੀ ਵਾਰੀ ਆਏ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਇਹ 96 ਸਾਲ ਤੱਕ ਇਹ ਮਾਈ ਜਿਹੜੀ ਹੈ ਬਿਲਕੁਲ ਤੰਦਰੁਸਤ। ਅਜੇ 2 ਦਿਨ ਪਹਿਲਾਂ ਜਿਹੜੀ ਹੁਣ ਬ੍ਰਿਟਨ ਦੀ ਨਵੀਂ ਪ੍ਰਾਈਮ ਮਿਨਿਸਟਰ ਬਣੀ ਬੋਰਿਸ ਜੌਨਸਨ ਪਾਸੇ ਹੋਇਆ, ਰਿਸ਼ੀ ਸੁਨਕ ਨੂੰ ਹਰਾ ਕੇ ਉਹਨੂੰ ਅਜੇ ਮੰਗਲਵਾਰ ਵਾਲੇ ਦਿਨ ਇਹਨੇ ਜਿਹੜਾ ਉਹ ਸਹੁੰ ਚੁਕਾਈ, ਔਰ ਉਦੋਂ ਵੀ ਉਹਨੇ ਕੇਨ ਜਿਹੀ ਫੜੀ ਹੋਈ ਸੀ, ਕੰਬ ਰਹੀ ਸੀ। ਲੇਕਿਨ ਉਸ ਤੱਕ ਐਕਟਿਵ ਰਹਿਣਾ, ਅਲਰਟ ਰਹਿਣਾ, ਅਦਰਵਾਈਜ਼ ਇਹ ਵੀ ਇੱਕ ਕ੍ਰਾਈਸਿਸ ਹੋਣਾ ਸੀ ਕਿ ਇਹ ਮੈਂ ਸਮਝਦਾ ਵੀ ਹੈਲਥੀ ਲਾਈਫ ਸਟਾਈਲ ਸੀ ਇਹਦਾ,
ਤੇ ਆਮ ਪੈਜ਼ੈਂਟ ਲਾਈਕ ਉਹਨੂੰ ਪਸੰਦ ਵੀ ਹੁੰਦਾ ਸੀ ਕਿ ਵੀ ਆਮ ਕੁਝ ਚੀਜ਼ਾਂ ਨੇ ਜਿਹੜੀਆਂ ਉਹਨੇ ਪੋਜ਼ਿਟਿਵ ਵੀ ਕੀਤੀਆਂ ਉਹਦੀ ਪਰਸਨਲ ਲਾਈਫ 'ਚ। ਕੰਜੂਸ ਵੀ ਸੀਗੀ, ਨਾਟ ਕੰਜੂਸ ਜਿਹਨੂੰ ਫਰੂਗਲ ਕਹਿੰਦੇ ਨੇ, ਕਿ ਵੀ ਇਹਦੇ ਬਾਰੇ ਮਸ਼ਹੂਰ ਹੈ ਕਿ ਵੀ ਉਹ ਹਾਲਾਂ ਬਹੁਤ ਪ੍ਰਾਪਰਟੀ ਜਾਇਦਾਦਾਂ ਰਾਜਿਆਂ ਦੇ ਨਾਂ ਨੇ, ਕਿ ਵੀ ਰਾਤ ਨੂੰ ਉਹਨੇ ਕਮਰਿਆਂ ਦੀਆਂ ਬੱਤੀਆਂ ਵੀ ਬੁਝਾ ਦੇਣੀਆਂ ਜਿਹੜੀਆਂ ਉਹਨੂੰ ਲੱਗਦਾ ਕਿ ਵੀ ਕੋਈ ਨਹੀਂ ਹੈ, ਵੇਸਟ ਹੋ ਰਿਹਾ। ਸੋ ਉਸ ਪੱਖੋਂ ਹਿਊਮੈਨਿਟੇਰੀਅਨ। ਲੇਕਿਨ ਇਹਦਾ ਕ੍ਰਿਟਿਸਿਜ਼ਮ ਡਾਇਨਾ, ਔਰ ਜਦੋਂ ਇਹਦਾ ਚਾਰਲਸ ਜਿਹੜਾ ਆਪਣਾ ਉਹਦਾ ਅਫੇਅਰ ਚੱਲ ਰਿਹਾ ਸੀ ਔਰ ਡਾਇਨਾ ਦੀ ਮੈਰਿਡ ਲਾਈਫ ਤਾਂ ਹੈ ਹੀ ਸੀ ਉਸ ਕਿਸਮ ਦੀ, ਉਸ ਪੀਰੀਅਡ 'ਚ ਵੀ ਜਿਹੜਾ ਇਹਦੇ ਤੇ ਇਹ ਸੀ ਕਿ ਵੀ ਇਹ ਜ਼ਾਲਮਾਨਾ ਇਹਦਾ ਅੰਦਾਜ਼ ਹੈ। ਔਰ ਡਾਇਨਾ ਦੇ ਮਾਰੇ ਜਾਣ ਤੋਂ ਭਾਵੇਂ ਐਕਸੀਡੈਂਟ ਹੀ ਉਹਨੂੰ ਕਿਹਾ ਜਾਂਦਾ ਹੈ, ਹਾਲਾਂ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਵੀ ਇਹ ਬ੍ਰਿਟਿਸ਼ ਇੰਟੈਲੀਜੈਂਸ ਦਾ ਇੱਕ ਆਪਣਾ ਤਰੀਕਾ ਹੁੰਦਾ, ਉਹਦੀ ਇੱਕ ਵੱਖਰੀ ਕਹਾਣੀ ਹੈ, ਉਹਦੇ 'ਚ ਮੈਂ ਨਹੀਂ ਜਾਵਾਂਗਾ। ਲੇਕਿਨ ਇਹ ਸਾਹਮਣੇ ਨਹੀਂ ਸੀ ਆਈ ਇੱਕਦਮ, ਔਰ ਇਹਦਾ ਬਹੁਤ ਕ੍ਰਿਟਿਸਿਜ਼ਮ ਹੋਇਆ ਕਿਉਂਕਿ ਡਾਇਨਾ ਦੇ ਨਾਲ ਦੁਨੀਆ ਭਰ ਦੀਆਂ ਹਮਦਰਦੀਆਂ ਜੁੜ ਗਈਆਂ ਸੀ। ਪਰ ਉਸ ਤੋਂ ਬਾਅਦ ਉਹ ਬਾਹਰ ਆਈ, ਉਹਨੇ ਟੈਲੀਵਿਜ਼ਨ ਤੇ ਐਡਰੈਸ ਕੀਤਾ ਐਂਡ ਲੇਟਰ ਔਨ ਐਜ਼ ਇਹ ਪਪੂਲਰ ਸੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਇਕੱਲਾ ਇਹੀ ਨਹੀਂ ਕਿ ਵੀ ਬਹੁਤਿਆਂ ਨੂੰ ਲੱਗਦਾ ਵੀ ਇੰਗਲੈਂਡ ਦੀ ਰਾਣੀ ਸੀ, ਜਿਵੇਂ ਤੁਸੀਂ ਕਹੇ, ਹੁਣ ਵੀ ਉਹ 14 ਮੁਲਕਾਂ ਦੀ ਰਾਣੀ ਸੀ। ਅੱਜ ਵੀ ਤੁਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਉਹਨਾਂ ਦੇ ਕਰੰਸੀ ਦੇ ਉੱਤੇ ਵੀ ਰਾਣੀ ਦੀ ਤਸਵੀਰ ਦੇਖਦੇ ਹੋ। ਸੋ ਇਹਨਾਂ ਸਾਰਿਆਂ ਨੂੰ ਵੀ ਹੁਣ ਚਾਰਲਸ ਦੀ ਫੋਟੋ ਲਾਣੀ ਪਏਗੀ, ਪੁਰਾਣੇ ਨੋਟ ਵੀ ਚੱਲਣਗੇ, ਨਵੇਂ ਵੀ ਛਪਣਗੇ। ਔਰ ਇਸ ਦੇ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਕਲੋਨੀਅਲ ਈਰਾ ਜਿਹਦਾ ਬੜਾ ਕਾਲਾ ਇਤਿਹਾਸ ਹੈ ਇਹਨਾਂ ਦਾ, ਬਸਤੀਵਾਦ ਦਾ ਔਰ ਦੂਸਰੇ ਦਾ, ਈਵਨ ਅਜੇ ਪਿਛਲੇ ਸਾਲ ਹੀ 400 ਸਾਲ ਬਾਅਦ ਇੱਕ ਨਵਾਂ ਮੁਲਕ ਬਾਰਬੇਡੇਸ ਜਿਹੜਾ ਉਹ ਆਜ਼ਾਦ ਹੋਇਆ ਸੀ, ਨਹੀਂ ਤਾਂ ਇਹ 14 ਦੀ ਥਾਂ 15 ਮੁਲਕਾਂ ਦੀ ਰਾਣੀ ਸੀ। ਸੋ ਇਸ ਕਿਸਮ ਦਾ ਪਾਰਟ ਹੈ। ਔਰ ਹੁਣ 10 ਦਿਨ ਬਾਅਦ ਉਹਦਾ ਫਿਊਨਰਲ ਹੋਏਗਾ, ਜੋ ਵੀ ਉਹਨਾਂ ਦੀ ਕਨਵੈਨਸ਼ਨ ਹੈ, ਝੰਡੇ ਝੁਕਾ ਦਿੱਤੇ ਗਏ ਨੇ, ਦੁਨੀਆ ਦੇ ਲੀਡਰ ਪਹੁੰਚਣਗੇ, ਸ਼ਰਧਾਂਜਲੀਆਂ। ਭਾਰਤ ਦੇ ਨਾਲ ਜੇ ਰਿਸ਼ਤੇ ਦੀ ਗੱਲ ਕਰੀਏ ਤੇ 3 ਵਾਰ ਇਹ ਕੁਈਨ ਐਲਿਜ਼ਾਬੈਥ ਨੇ ਇੰਡੀਆ ਵਿਜ਼ਿਟ ਕੀਤਾ, 1961 'ਚ, 1983 'ਚ ਔਰ 1997 'ਚ। 1952 'ਚ ਇਹ ਤਖਤ ਤੇ ਬੈਠੀ, ਔਰ ਇਹ ਸਾਰੇ ਦੇ ਵਿੱਚ ਜਿਹੜਾ ਉਸ ਨੂੰ ਇੱਕ ਸਟੇਟਸਮੈਨ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ। ਹਾਲਾਂ ਇਹ ਨੋਮੀਨਲ ਜਿਹੜਾ ਜਿਹਨੂੰ ਇਹ ਕਹੋ ਕਿ ਵੀ ਟਿਟੂਲਰ ਹੈਡ ਹੀ ਹੁੰਦਾ ਹੈ ਐਟ ਦਾ, ਲੇਕਿਨ ਸਿਰਫ ਇਸ ਸਾਰੇ ਪੀਰੀਅਡ 'ਚ 70+ ਸਾਲਾਂ ਜਦੋਂ ਮਾਰਗਰੇਟ ਥੈਚਰ ਪ੍ਰਾਈਮ ਮਿਨਿਸਟਰ ਬਣੀ, ਉਹਦੇ ਨਾਲ ਜਿਹੜੀ ਹੈ ਥੋੜ੍ਹੀ ਜਿਹੀ ਖਿੱਚ-ਤੂ ਸੀ। ਹਾਲਾਂ ਹਰ ਪ੍ਰਾਈਮ ਮਿਨਿਸਟਰ ਹਫ਼ਤੇ 'ਚ ਸ਼ਾਇਦ ਮਿਨੀਮਮ ਇੱਕ ਵਾਰ ਮਿਲਦਾ ਹੈ, ਕੁਈਨ ਨੂੰ ਬਰੀਫ ਕਰਦਾ ਹੈ, ਪਰ ਉਸ ਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਹੁੰਦੀ ਸਿਸਟਮ 'ਚ। ਔਰ ਜਿਵੇਂ ਤੁਸੀਂ ਇਹ ਕਿਹਾ ਕਿ ਇਹ ਅਜੇ ਪਿਛਲੇ ਸਾਲ ਹੀ ਸਰਵੇ ਹੋਇਆ ਸੀ ਕਿ ਭਾਈ ਹੁਣ ਦੁਨੀਆ 21ਵੀਂ ਸਦੀ ਚਲੀ ਗਈ, ਇਹ ਰਾਜੇ ਰਾਣੀਆਂ ਦਾ ਯੁੱਗ ਖਤਮ ਕਰੋ, ਲੇਕਿਨ 61% ਜਿਹੜੇ ਯੂਕੇ ਦੇ ਲੋਕ ਸੀ ਉਹ ਇਸ ਫੇਵਰ 'ਚ ਨੇ ਕਿ ਨਹੀਂ ਰਹਿਣਾ ਚਾਹੀਦਾ। ਹਾਲਾਂ ਜਿਹੜੀ ਜਨਰੇਸ਼ਨ 14 ਸਾਲਾਂ ਤੋਂ 20 ਸਾਲਾਂ ਤੱਕ ਦੀ ਆ, ਉਹਦੇ 61% ਕਹਿੰਦੇ ਨੇ ਖਤਮ ਕਰੋ ਇਹ ਕੁਈਨ ਕਿੰਗ ਪਾਰਟ ਨੂੰ। ਔਰ ਅਮਰੀਕਾ ਨੂੰ ਤਾਂ ਖੈਰ ਇਹ ਕ੍ਰੈਡਿਟ ਜਾਂਦਾ ਵੀ ਇਹਨਾਂ ਦੀ ਤਾਂ ਰੈਵੋਲੂਸ਼ਨਰੀ ਵਾਰ ਹੀ ਉੱਥੋਂ ਨਿਕਲੀ। ਇਸ ਲਈ ਅਮਰੀਕਾ ਦੇ ਵਿੱਚ ਤਾਂ ਹਮੇਸ਼ਾ ਹੀ, ਅੱਜ ਵੀ ਜਦੋਂ ਹੋਇਆ ਤੇ ਨਿਆਣਿਆਂ ਦਾ ਤਾਂ ਇਹੀ ਕਹਿਣਾ ਸੀ ਕਿ ਸ਼ੀ ਵਾਜ਼ ਅ ਰੇਸਿਸਟ, ਕਿਉਂਕਿ ਉਹਨਾਂ ਦੇ ਸਾਹਮਣੇ ਉਹ ਕਲੋਨੀਅਲ ਸਾਰਾ ਪਾਸਟ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਸ਼ਾਹ ਨੇ ਜੋ ਕੁਛ ਕੀਤਾ, ਔਰ ਉਸ ਸਾਰੇ ਦੇ ਚੱਲਦਿਆਂ ਸਾਡੇ ਲਈ ਤਾਂ ਅਸੀਂ ਜਦੋਂ ਕੁਈਨ ਵਿਕਟੋਰੀਆ ਜਿਹਨੇ ਕਿਵੇਂ ਜਿਹੜੀ ਗੋਡ ਮਦਰ ਬਣੀ ਹੋਈ ਸੀ ਮਹਾਰਾਜਾ ਦਲੀਪ ਸਿੰਘ ਦੀ, ਕਿਵੇਂ ਕੋਈ ਨੂੰ ਰਤਿਆਇਆ, ਕਿਵੇਂ ਸਾਰਾ ਜਿਹੜਾ ਰੋਲਿਆ, ਸੋ ਇਹਨਾਂ ਦੇ ਥੱਲੇ, ਸੋ ਇਹਨਾਂ ਦੇ ਤਾਂ ਹੋਰ ਕੀ ਕਹਿਣਾ ਬਣਦਾ। ਪਰ ਇੱਕ ਪਾਰਟ ਇਹ ਜ਼ਰੂਰ ਹੈ ਕਿ ਅਲਟੀਮੇਟਲੀ ਨੋ ਮੈਟਰ ਕੌਣ ਕਿੰਨਾ ਪਾਵਰਫੁਲ ਹੋਏ, ਉਹਨੇ ਦੁਨੀਆ ਤੋਂ ਤੁਰ ਜਾਣਾ। ਉਹ ਰਾਜੇ ਹੋਣ, ਰਾਣੇ ਹੋਣ, ਜਿਸ ਨੂੰ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਾਈ ਕਿ ਭਾਈ ਇਹ ਜਿਹੜਾ ਐਸੋ ਇਹੋ ਸੰਸਾਰ ਪੇਖਣਾ, ਰਹਿਨ ਨਾ ਕੋ ਪਹੀਐ ਰੇ, ਸੂਧੇ ਸੂਧੇ ਰੇਗ ਚਲੋ ਤੁਮ, ਨਾ ਤਰਕੂ ਧੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ, ਸਭ ਹੂੰ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨਾ, ਮੀਚ ਬਿਲਈਆ ਖਈ ਹੈ ਰੇ, ਧਨਵੰਤਾ ਔਰ ਨਿਰਧਨ ਮਨਈ, ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਭ ਕਰ ਮਾਨੇ, ਸਮ ਕਰ ਮਾਰੇ, ਐਸੋ ਕਾਲ ਬਡਾਨੀ ਨੇ। ਕਿ ਨਾ ਧਨਵਾਨ ਹੋਏ, ਧਨਵੰਤਾ ਔਰ ਨਿਰਧਨ ਮਨ ਹੀ, ਤਾਂ ਕਿ ਕਛੂ ਨਾ ਕਾਨੀ ਰਹੇ, ਉਹਨਾਂ ਦੀ ਕੋਈ ਪਰਵਾਹ ਨਹੀਂ ਹੈ, ਰਾਜਾ ਪਰਜਾ ਸਮ ਕਰ ਮਾਨੇ, ਸਮ ਕਰ ਮਾਰੇ, ਐਸੋ ਕਾਲ ਬਡਾਨੀ ਰਹੇ। ਕਿ ਜਿਹੜੀ ਮੌਤ ਹੈ ਇੰਨੀ ਪਾਵਰਫੁਲ ਹੈ ਕਿ ਰਾਜਾ ਤੇ ਪਰਜਾ ਉਹ ਸਾਰੇ ਹੀ ਜਿਹੜੇ ਨੇ ਉਸ ਕਾਲ ਦੇ ਖਾਜਾ ਬਣਦੇ ਨੇ। ਜਿਵੇਂ ਮਾਨਸ ਬਪਰਾ ਮੂਸਾ ਕੀਨੋ,
ਕਿ ਇਨਸਾਨ ਇੱਕ ਚੂਹਾ ਹੈ, ਮੀਚ ਬਲਈਆ ਖਈਆ ਰੇ, ਮੌਤ ਦੀ ਬਿੱਲੀ ਬੈਠੀ ਹੈ ਕਿ ਕਦੋਂ ਕਦੋਂ ਝੜਪਾਂ ਉਹਨੇ ਮਾਰਨਾ। ਉਸ ਨੂੰ ਦਬੋਚਣਾ ਹੈ। ਸੋ ਰਾਣੀ ਦੇ ਬਹਾਨੇ ਅਸੀਂ ਇਸ ਗੱਲ ਨੂੰ ਯਾਦ ਕਰ ਲਿਆ ਕਿ ਭਾਈ ਅਲਟੀਮੇਟਲੀ ਇਹ ਟਰੂਥ ਹੈ, ਬਿਲਕੁਲ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।